मेरे सज्जनों, बेलियो ते बुजुर्गो, मैं हाँ लोक दास्तान लिखारी शायर नज़ीर सुल्तानी। मेरे सज्जनों, साडी अज दी दास्तान दा नां है हकीम खटमल शाह। मेरे सज्जनों, ये पुराने ज़माने दी बड़ी मज़ाहिया दास्तान है। जदों पिंडां थावां विच कोई डिस्पेंसरी जान हस्पताल नहीं सन हुंदे, लोग ज़्यादातर हकीमां तबीबां ते इतबार करदे सन। पिंड संतूवाले विच एक ऐसी शख्सियत रहिंदी सी जिन्हूं लोग हकीम खटमल शाह दे नां तो जाणदे सन। हकीम साहिब दी दुकान दा नां सी दारुल शफा अलमद होशिया तिबिया खाना बुखारिया मिक्स चूरन एंड दर्द मफासल सेंटर। ना इन्ना लम्मा पई बोर ते पूरा नहीं सी आउंदा, जे कोई पढ़न खलो जांदा ते ओनू नकसीर आ जांदी। असीं हकीम साहिब दे कारनामे अगे जाके दास्तान दे विच सुणावांगे। इस दास्तान दी फरमाइश करदे ने अब्दुल्ला नगर चढ़दे पंजाब तो अश्वनी चौधरी, फाजिलका तो निशान सिंह ते काला सिंह, कुलविंदर सिंह रंधावा यार मोहाली इंडिया तो, मुंबई तो सरवर पट्टी शेरगढ़ ओकाड़े तो, मुदस्सर अली रहमानी पिंड मामू वाली तो, सिकंदर गुज्जर शोरकोट तो, शोएब अख्तर सदल ते अल्लाह रखा वट्टू, जूनिया कसूर तो मोहम्मद अहमद मलंगी, सरदार मोहम्मद अनवर बाबा मोहम्मद फैज अफसर पंजाब पुलिस, अहमदपुर शर्किया तो अवैसियाल अख्तर बादरे नाला, खुर्द तो मुसाब आलम, लाहौर तो फहीम रजा ते शायर यूसुफ यार, शाह कराची तो बलाल प्याज रावाली कैंट गुजरांवाला तो, शहजाद अहमद खोखर जंग तो मलिक रियाज अवान, निक्के दौलताने तो बाबा मुनीर अहमद। ते मेरे सज्जनों, मैं हकीम साहिब दे कारनामिਆਂ ਦੀ ਗੱਲ ਕਰ ਰਿਹਾ ਸਾਂ। हकीम खटमल हर बीमारी नूं मेरे नाल जोड़ दिंदे। किसे नूं बुखार होया जां दिल दा दर्द होया ते हकीम साहिब फरमाउंदे ने ए सारा मैदे दा फतूर है। मैदा ठीक हो जाए ते बंदा घोड़े वर्गा हो जांदा है। गल ते सच्ची लगदी है, कहंदे ने मैदा 100 बीमारियां नूं जन्म दिंदा है, पर इत्थे ते एदा मतलब कुछ होर ही सी। एक दिन एक ज़ईफ उमर बुढ़ा आ गया जिहदे हत्थ कंबदे सन, अखां दुआले चुड्डियां ते स्याहियां पईयां होईयां सन। हकीम साहिब ने ओदी नब्ज फड़ के अखां बंद कर लईयां ते फिर की आखिया ए थानू गा के सुना रहे ने सदिक पट्टी बाग मोड़ वाले के, लिख देने शायर नज़ीर सुल्तानी। एक दिन एक बुझा आया उमर बडेरी
ਉਹਦੇ ਵਿੱਚੋਂ ਬਦਲ ਉੱਠੇ ਇੰਜ ਨਿਕਲ। ਮੇਰੇ ਸੱਜਣੋ, ਜਦੋਂ ਕੁਸ਼ਤਾ ਤਿਆਰ ਹੋ ਗਿਆ ਤੇ ਹੁਣ ਹਕੀਮ ਖਟਮਲ ਸ਼ਾਹ ਉਹਦੇ ਫਾਇਦੇ ਦੱਸਣ ਲੱਗਾ। ਕਹਿੰਦਾ ਇਹ ਕੁਸ਼ਤਾ ਬਾਂਦਰ ਖਾ ਲਵੇ ਤੇ ਉਹ ਵੀ ਪੰਜਾਬੀ ਗਾਣੇ ਤੇ ਡਾਂਸ ਕਰਨ ਲੱਗ ਪੈਂਦਾ ਏ। ਬੁੱਢਾ ਬੰਦਾ ਪੁੱਠੀਆਂ ਛਾਲਾਂ ਮਾਰਨ ਲੱਗ ਪੈਂਦਾ ਏ। ਘੋੜਾ ਦੋ ਲੱਤਾਂ ਤੇ ਨੱਚਣ ਲੱਗ ਪੈਂਦਾ ਏ। ਲੋਕ ਉਹਦੀਆਂ ਗੱਲਾਂ ਵਿੱਚ ਆ ਕੇ ਕੁਸ਼ਤਾ ਸੋਨੇ ਦੇ ਭਾਅ ਖਰੀਦਦੇ। ਬੁੱਢਾ ਵੀ ਉਹ ਕੁਸ਼ਤਾ ਲੈ ਕੇ ਚਲਾ ਗਿਆ। ਫਿਰ ਪਤਾ ਨਹੀਂ ਉਸ ਵਿਚਾਰੇ ਨਾਲ ਕੀ ਹੋਇਆ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਿਕ ਪੱਟੀ ਬਾਗ ਮੋੜ ਵਾਲੇ। ਇੱਕ ਅਮੀਰ ਦੀ ਉਸੇ ਪਿੰਡ ਵਿੱਚ ਨਵਾਂ ਪਰਾਹੁਣਾ ਆਇਆ। ਕਬਜ਼ ਹੋਈ ਸੀ ਉਹਨੂੰ ਦਾਦੀ, ਉਹਨੇ ਮੂੰਹ ਲਟਕਾਇਆ। ਕੋਲ ਹਕੀਮ ਦੇ ਆ ਕੇ ਕਹਿੰਦਾ ਕਬਜ਼ ਨਹੀਂ ਮੇਰੀ ਖੁੱਲਦੀ। ਰੋਜ਼ ਕਬਜ਼ ਮੈਨੂੰ ਹੋ ਜਾਂਦੀ ਏ, ਇਹ ਕਦੀ ਨਹੀਂ ਭੁੱਲਦੀ। ਇਹ ਮਰਜ਼ ਏ ਦਾਦਾ ਤੇਰਾ, ਕੁਸ਼ਤਾ ਡਬਲ ਬਣਾਵਾ। ਜੇ ਤੂੰ ਪੈਸੇ ਚੰਗੇ ਭਰਦਾ ਤੈਨੂੰ ਯਾਰ ਖੁਆਵਾਂ। ਹਕੀਮ ਨੂੰ ਕਹਿੰਦਾ ਦੇ ਦੇ ਕੁਸ਼ਤਾ ਪੈਸੇ ਜਿੰਨੇ ਮੰਗੇ। ਪੈਸੇ ਬੜੇ ਨੇ ਸ਼ਾਹ ਜੀ ਮੇਰੇ ਕੋਲ, ਇਸ ਗੱਲੋਂ ਕਿਉਂ ਸੰਗੇ। ਕੁਸ਼ਤਾ ਦਿੱਤਾ ਉਹਨੂੰ ਸੱਜਣੋਂ ਨਾਲ ਨਸੀਹਤ ਕਰਦਾ। ਖਾ ਕੇ ਕੁਸ਼ਤਾ ਕਦੀ ਨਾ ਖੋਲੀ ਬੂਆ ਆਪਣੇ ਘਰ ਦਾ। ਲੋਟੇ ਵਿੱਚ ਨਾ ਪਾਣੀ ਮੁੱਕੇ, ਮੂੰਹ ਕਦੀ ਨਾ ਸੁੱਕੇ। ਇੱਕ ਇੱਕ ਚਮਚਾ ਖਾਵੀਂ ਜਾ ਕੇ ਲਿਖਿਆ ਉੱਤੇ ਰੁਕੇ। ਖਾਦਾ ਜਿਸ ਦਮ ਕੁਸ਼ਤਾ ਉਹਨੇ ਇੰਜ ਕਬਜ਼ ਜੀ ਟੁੱਟੀ। ਮੀਰਜ਼ਾਦਾ ਤੇ ਭੁੱਲ ਗਿਆ ਯਾਰੋ ਪੈਰੀ ਪਾਣੀ ਜੁੱਤੀ। ਤੂਸ ਜੀ ਉਹਦੇ ਘਰ ਚੋਂ ਆਵੇ ਸਬਜ਼ੀ ਪਿੰਡੋਂ ਭੱਜੇ। ਪਹਿਲਾ ਫੇਰਾ ਲਾਇਆ ਸੀ ਉਸ ਗਰਕਣੀ ਵੱਲੇ ਹੱਜੇ। ਪਹਿਲਾ ਫੇਰਾ ਲਾਇਆ ਸੀ ਉਸ ਗਰਕਣੀ ਵੱਲੇ ਹੱਜੇ। ਮੇਰੇ ਸੱਜਣੋ, ਪਿੰਡ ਦੇ ਸਕੂਲ ਮਾਸਟਰ ਜਿਹੜੇ ਸਾਇੰਸ ਮਾਸਟਰ ਸਨ, ਪਰ ਉਹਨਾਂ ਨੂੰ ਸਾਇੰਸ ਦੇ ਸਪੈਲਿੰਗ ਵੀ ਨਹੀਂ ਸਨ ਆਉਂਦੇ। ਉਹ ਕਹਿਣ ਲੱਗੇ ਬਈ ਮੈਂ ਹਕੀਮ ਦੇ ਇਸ ਕੁਸ਼ਤੇ ਦੀ ਤਹਿਕੀਕ ਕਰਾਂਗਾ ਬਈ ਇਹ ਕੀ ਕੁਸ਼ਤੇ ਵਿੱਚ ਪਾਉਂਦਾ ਏ। ਇੱਕ ਦਿਨ ਮਾਸਟਰ ਸਾਹਿਬ ਲੁੱਕ ਕੇ ਹਕੀਮ ਸਾਹਿਬ ਦੀ ਲੈਬਾਰਟਰੀ ਦਾ ਮੁਆਇਨਾ ਕਰਨ ਲੱਗ ਪਏ। ਉਹਨੇ ਵੇਖਿਆ ਹਕੀਮ ਸਾਹਿਬ ਕੁਸ਼ਤੇ ਵਿੱਚ ਕੁਝ ਜੜੀ ਬੂਟੀਆਂ ਸ਼ਾਮਿਲ ਕਰ ਰਹੇ ਸਨ। ਸੜਿਆ ਹੋਇਆ ਮੇਥੀ ਦਾਣਾ, ਪੁਰਾਣਾ ਗੁੜ, ਇੱਕ ਪਾਉ ਚੂਰਨ ਜਿਹਦਾ ਨਾਮ ਸੀ ਫੌਰਨ ਦੌੜ। ਜਦੋਂ ਮਾਸਟਰ ਸਾਹਿਬ ਨੇ ਨੁਸਖਾ ਚੋਰੀ ਕਰ ਲਿਆ ਤੇ ਫਿਰ ਪੰਚਾਇਤ ਬੁਲਾ ਲਈ। ਆਖਿਆ ਇਹਨੂੰ ਪੁੱਛੋ ਏ ਕਿਹੜਾ ਉਹਦੇ ਵਿੱਚ ਸੋਨਾ ਕੱਟ ਕੇ ਪਾਉਂਦਾ ਏ। ਜਿਹੜਾ ਸਾਨੂੰ ਏ ਸੋਨੇ ਦੇ ਭਾਅ ਕੁਸ਼ਤਾ ਦਿੰਦਾ ਏ। ਤੇ ਫਿਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੋਨਾ
ਸੀ ਤੇ ਏਡਾ ਮਹਿੰਗਾ ਕੁਸ਼ਤਾ ਵੇਚੇ ਬੂਟੀਆਂ 2-4 ਪਾ ਕੇ ਕਸਮ ਚੁੱਕੇ ਖਟਮਲ ਸ਼ਾਹ ਜੀ ਵਿੱਚ ਮਸੀਤ ਦੇ ਆ ਕੇ ਫੈਸਲਾ ਹੋਇਆ ਵਿੱਚ ਪੰਚਾਇਤ ਦੇ ਸੱਦੋ ਖਟਮਲ ਸ਼ਾਹ ਜਿੰਨੇ ਲਾਇਆ ਵਿੱਚ ਹਕੀਮੀ ਉੱਕਾ ਸ਼ਰਮ ਹਯਾ ਪਿੰਡ ਦੇ ਚੌਂਕ 'ਚ ਇਕੱਠੇ ਹੋ ਗਏ ਪੰਚਾਇਤ ਲੱਗੀ ਜੀ ਆ ਕੇ ਕੁਸ਼ਤੇ ਵਾਲਾ ਮਰਦ ਬਣ ਜੀ ਲਿਆ ਹਕੀਮਾਂ ਜਾ ਕੇ ਕੁਸ਼ਤੇ ਦਾ ਔਜ਼ਾਰ ਜੀ ਜਾ ਕੇ ਆਪਣਾ ਚੁੱਕ ਲਿਆਇਆ ਦੱਸ ਹਕੀਮਾਂ ਕੀ ਕੁਝ ਬਈ ਤੂੰ ਇਹਦੇ ਵਿੱਚ ਮਿਲਾਇਆ ਮੀਰਜ਼ਾਦੇ ਦਾ ਅੰਦਰ ਛੁੱਟਿਆ ਉਹ ਪੰਚਾਇਤ ਨਹੀਂ ਆਇਆ ਗੁਸਲਖਾਨੇ ਵਿੱਚ ਜਾ ਕੇ ਉਹਨੇ ਐਸਾ ਉਦਮ ਮਚਾਇਆ ਹਕੀਮ ਕਹਿੰਦਾ ਜੀ ਮੈਂ ਦਾ ਉਹਦਾ ਸਾਫ਼ ਅਜੇ ਨਹੀਂ ਹੋਇਆ ਕਦੋਂ ਹੋਵੇਗਾ ਸਾਫ਼ ਕੀਮਾ ਜਦੋਂ ਬੰਦਾ ਉਹ ਮੋਇਆ ਤੇਰੀ ਇਹ ਸਜ਼ਾ ਹੈ ਹਕੀਮਾ ਕੁਸ਼ਤਾ ਜੀ ਨੂੰ ਖਵਾਵੇ ਪਹਿਲਾਂ ਉਹਦੇ ਘਰ ਵਿੱਚ ਜਾ ਕੇ ਗਰਕੀ ਇੱਕ ਬਣਾਵੇ ਖਟਮਲ ਬਣ ਕੇ ਚਿੰਬੜ ਗਿਆ ਏ ਪਿੰਡ ਦਿਆਂ ਤੂੰ ਲੋਕਾਂ ਇੰਨਾ ਖੂਨ ਤਾਂ ਨਹੀਂ ਉਹ ਪੀਂਦੀਆਂ ਮੱਝਾਂ ਦਾ ਵੀ ਜੋਕਾ ਬੂਟੀਆਂ ਕੁੱਟ ਖਵਾਈ ਜਾਵੇ ਨਾਮ ਰੱਖੇ ਤੂੰ ਕੁਸ਼ਤਾ ਲਾਲ ਜੀ ਸਾਨੂੰ ਕਰਨਾ ਪੈਸੀ ਤੇਰਾ ਖਟਮਲ ਕੁਸ਼ਤਾ ਮਾਫੀ ਮੰਗੀ ਖਟਮਲ ਸ਼ਾਹ ਨੇ ਵੇਚਾਂਗਾ ਨਾ ਮਹਿੰਗਾ ਮੈਂ ਮੰਗਾਉਣਾ ਬਾਹਰੋਂ ਸੀ ਜੀ ਆਪਣੀ ਰਨ ਦਾ ਲਹਿੰਗਾ ਕੁਸ਼ਤੇ ਦਾ ਜੀ ਨਾ ਉਹ ਰੱਖਿਆ ਮੈਂ ਦੇ ਦੀ ਦਵਾਈ ਗੱਲ ਲਿਖੀ ਸੁਲਤਾਨੀ ਨੇ ਜੀ ਸਾਦਿਕ ਪੱਟੀ ਗਾਈ ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ ਇਹ ਸੀ ਸਾਡੀ ਅੱਜ ਦੀ ਮਜ਼ਾਹੀਆ ਦਾਸਤਾਨ ਹਕੀਮ ਖਟਮਲ ਸ਼ਾਹ।